ਕੀ ਹੈ ਜੀ ਅੱਜ ਦੀ ਪਹਿਲੀ ਖਬਰ? ਅਫਰਮੇਟਿਵ ਅਸਾਈਲਮ ਐਪਲੀਕੇਸ਼ਨ ਕਹਿੰਦੇ ਵੀ ਆਨਲਾਈਨ ਫਾਈਲ ਅਨਾਉਂਸ ਕੀਤਾ ਆ। ਸੋ ਪਹਿਲੋਂ ਦੇ ਨਾਲ ਹੁਣ ਇਹ ਆਨਲਾਈਨ ਫਾਈਲਿੰਗ ਦੇ ਨਾਲ ਕੀ ਫਰਕ, ਕੀ ਪ੍ਰੋਸੈਸ 'ਚ ਕੋਈ ਫਰਕ ਆਊਗਾ ਜਾਂ ਕਿੱਦਾਂ? ਜੀ ਬਿਲਕੁਲ। ਸੋ ਸਾਰਾ ਜਿਹੜਾ ਸਿਸਟਮ ਆ ਅਸਾਈਲਮ ਵਾਲਾ ਤੇ ਕੋਰਟ ਦਾ ਜਿਹੜਾ ਸਿਸਟਮ ਆ ਸਾਰਾ ਹੁਣ ਇਲੈਕਟ੍ਰੋਨਿਕ ਸ਼ਿਫਟ ਹੋ ਰਿਹਾ ਤੇ ਕਾਫੀ ਫਰਕ ਆ ਜੀ ਇਹਦਾ। ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੇ ਪੁਰਾਣੇ ਕੇਸ ਸੀਗੇ ਆਪਾਂ ਦੇਖਦੇ ਸੀਗੇ, ਉਹ ਬਾਰਡਰ ਟੱਪ ਕੇ ਆਉਂਦੇ ਸੀਗੇ ਤਾਂ ਪੇਪਰ ਫਾਈਲਸ ਹੁੰਦੀਆਂ ਸੀ ਆਈਸ ਤੋਂ, ਫਿਰ ਕੋਰਟ 'ਚ ਜਾਂਦੀਆਂ ਸੀ। ਕਈ ਵਾਰੀ ਬਹੁਤ ਡਿਲੇ ਹੁੰਦੇ ਸੀ ਬੈਕਗਰਾਊਂਡ ਚੈੱਕ ਦੇ, ਪਤਾ ਨਹੀਂ ਲੱਗਦਾ ਸੀਗਾ ਕਿ ਕਿੱਥੇ ਪਹੁੰਚੀ ਆ। ਤਰੀਕ ਵਾਲੇ ਦਿਨ ਕਈ ਵਾਰੀ ਪਤਾ ਲੱਗਦਾ ਸੀ, ਸਰਕਾਰੀ ਵਕੀਲ ਕਹਿੰਦਾ ਸੀ ਮੇਰੇ ਕੋਲ ਫਾਈਲਾਂ ਆਈਆਂ ਨਹੀਂ, ਜੱਜ ਅੱਗੇ ਤਰੀਕ ਕਰ ਦਿੰਦੇ ਸੀਗੇ। ਸੋ ਇੱਕ ਤਾਂ ਇਹ ਹੈ ਕਿ ਜਿਹੜਾ ਇਲੈਕਟ੍ਰੋਨਿਕ ਹੁਣ ਜਿਹੜਾ ਸਿਸਟਮ ਉਹਦੇ ਵਿੱਚ ਸਾਰਾ ਰੈਕਡ ਆਲਰੇਡੀ ਉੱਥੇ ਹੀ ਅਵੇਲੇਬਲ ਆ। ਪਹਿਲਾਂ ਅੱਧਾ ਪੌਣਾ ਘੰਟਾ ਲੱਗਦਾ ਹੁੰਦਾ ਸੀ ਵਕੀਲ ਨੂੰ ਵੀ ਜੱਜ ਦੇ ਨਾਲ ਬਹਿ ਕੇ ਐਗਜ਼ੀਬਿਟ ਮਾਰਕ ਕਰਨੇ ਪੈਂਦੇ ਸੀ ਇਕੱਲੇ, ਕਿ ਐਗਜ਼ੀਬਿਟ ਏ 'ਚ ਕੀ ਜਾਣਾ, ਬੀ 'ਚ ਕੀ ਜਾਣਾ, ਸੀ 'ਚ ਕੀ ਜਾਣਾ। ਤੇ ਉਹ ਸਾਰਿਆਂ ਨੂੰ ਪੁੱਛਦੇ ਸੀ ਪਾਰਟੀ ਨੂੰ ਕਿ ਇਹ ਤੁਹਾਡੇ ਵੱਲੋਂ ਵੀ ਇੱਦਾਂ ਹੀ ਆ। ਤੇ ਹੁਣ ਕੀ ਹੈ ਕਿ ਸਾਰਾ ਇਲੈਕਟ੍ਰੋਨਿਕ ਰੈਕਡ ਆ, ਸਾਰਿਆਂ ਨੂੰ ਉੱਥੇ ਵਿਜ਼ੀਬਲ ਆ ਤੇ ਸਿੱਧੇ ਜੱਜ ਇੱਕੋ ਲਾਈਨ 'ਚ ਪੁੱਛ ਲੈਂਦਾ ਕਿ ਜਿਹੜਾ ਸਾਰਾ ਰੈਕਡ ਆ ਤੁਸੀਂ ਸਹਿਮਤ ਆ ਸਾਰੇ, ਤੇ ਆਪਾਂ ਅੱਗੇ ਕੇਸ ਨਾਲ ਪ੍ਰੋਸੀਡ ਕਰੀਏ। ਤੇ ਕੇਸ ਜਿਹੜੇ ਆ ਉਹ ਛੇਤੀ ਜਿਹੜੇ ਨਿਪਟ ਜਾਂਦੇ ਆ, ਜਿਹੜੇ ਪਹਿਲਾਂ ਇੱਕ ਡੇਢ ਘੰਟਾ ਵੇਸਟ ਜਾਂਦਾ ਸੀਗਾ। ਤੇ ਪੁਰਾਣੇ ਜਿਹੜੇ ਕੇਸ ਆ ਅਜੇ ਵੀ ਉਹ ਪੇਪਰ ਫਾਈਲਿੰਗ ਵਾਲੇ ਹੀ ਆ। ਜਿਹੜੇ ਨਵੇਂ ਕੇਸ ਜਿਹੜੇ ਆਏ ਆ ਸਾਲ ਕੁ ਦੇ ਅੰਦਰ ਅੰਦਰ ਸਾਰੇ ਉਹ ਈ ਕੈਸ ਨਵੀਂ ਫਾਈਲਿੰਗ ਦੇ ਥਰੂ ਆ। ਕਈ ਪੁਰਾਣੇ ਕੇਸ ਇਹਨਾਂ ਨੇ ਇਲੈਕਟ੍ਰੋਨਿਕ ਰੈਕਡ 'ਚ ਕਨਵਰਟ ਕਰਤੇ, ਕਈ ਅਜੇ ਪੇਪਰ ਬੇਸ 'ਤੇ ਚੱਲਦੇ ਆ। ਠੀਕ ਹੈ। ਸੋ ਸਾਨੂੰ ਵੀ ਇਹਦਾ ਸਾਰਾ ਕਾਫੀ ਫਾਇਦਾ, ਕਿਉਂਕਿ ਕਿੱਥੇ ਫੈਡੈਕਸ ਦੇ ਚੱਕਰਾਂ 'ਚ ਬੰਦਾ ਪਿਆ ਰਹਿੰਦਾ, ਉਹੀ ਸਿੱਧੇ ਪਤਾ ਲੱਗ ਜਾਂਦਾ ਉੱਥੇ ਕਿ ਅਪਲੋਡ ਹੋਇਆ ਕਿ ਨਹੀਂ ਹੋਇਆ, ਕੋਰਟ ਨੂੰ ਮਿਲਿਆ ਕਿ ਨਹੀਂ ਮਿਲਿਆ ਵਾਲਾ ਚੱਕਰ ਖਤਮ ਹੋ ਜਾਂਦਾ। ਤੇ ਹੁਣ ਇਹਨਾਂ ਨੇ ਜਿਹੜੀ ਚੇਂਜ ਕੀਤੀ ਉਹ ਕੀਤੀ ਹੈ ਕਿ ਅਫਰਮੇਟਿਵ ਅਸਾਈਲਮ ਐਪਲੀਕੇਸ਼ਨ। ਅਫਰਮੇਟਿਵ ਅਸਾਈਲਮ ਐਪਲੀਕੇਸ਼ਨ ਹੁੰਦੀ ਹੈ ਜਿਹੜੀ ਤੁਸੀਂ USCIS ਅਸਾਈਲਮ ਆਫਿਸ ਮੋਰੇ ਫਾਈਲ ਕਰਦੇ ਆ। ਜਦੋਂ ਤੁਸੀਂ ਬਾਰਡਰ ਟੱਪ ਕੇ ਆਉਂਦੇ ਆ, ਤੁਹਾਨੂੰ ਰਿਮੂਵਲ ਪ੍ਰੋਸੀਡਿੰਗ 'ਚ, ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਪਾ ਦਿੱਤਾ ਜਾਂਦਾ। ਉਹ ਜਿਹੜੀ ਡੀਪੋਰਟੇਸ਼ਨ ਪ੍ਰੋਸੀਡਿੰਗ ਦੀ ਜਿਹੜੀ ਅਸਾਈਲਮ ਐਪਲੀਕੇਸ਼ਨ ਹੁੰਦੀ ਹੈ, ਜਿਹੜੀ ਕੋਰਟ ਚਲਾਉਂਦੇ ਆ ਜ਼ਿਆਦਾਤਰ ਜਿਹੜੇ ਆਪਣੇ ਪੰਜਾਬੀ ਲਾਉਂਦੇ ਆ, ਉਹ ਡਿਫੈਂਸਿਵ ਅਸਾਈਲਮ ਐਪਲੀਕੇਸ਼ਨ ਹੁੰਦੀ ਹੈ। ਸੋ ਜਿਹੜੇ ਵੀਜ਼ੇ ਰਾਹੀਂ ਆਉਂਦੇ ਆ ਜਾਂ ਜਿਹੜੇ ਬਾਰਡਰ ਤੋਂ ਸੇਫ ਲੰਘ ਕੇ ਆ ਜਾਂਦੇ ਆ, ਬਿਨਾਂ ਫੜੇ ਲੰਘ ਕੇ ਆ ਜਾਂਦੇ ਆ, ਉਹ ਜਿਹੜੇ ਆਪਣਾ ਅਸਾਈਲਮ ਦਾ ਕੇਸ ਆ ਉਹ ਅਸਾਈਲਮ ਆਫਿਸ ਮੋਰੇ ਲਾਉਂਦੇ ਆ। ਉਹਨੂੰ ਆਪਾਂ ਅਫਰਮੇਟਿਵ ਅਸਾਈਲਮ ਐਪਲੀਕੇਸ਼ਨ ਕਹਿੰਦੇ ਆ। ਸੋ ਇਹ ਫਰਕ ਆ ਕਿ ਅਫਰਮੇਟਿਵ ਮਤਲਬ ਕਿ ਆਫਿਸ ਦੇ ਮੋਰੇ, ਤੇ ਡਿਫੈਂਸਿਵ ਮਤਲਬ ਕਿ ਕੋਰਟ ਦੇ ਮੋਰੇ ਆਪਣੇ ਡਿਫੈਂਸ ਦੇ ਵਿੱਚ ਕਿ ਮੈਨੂੰ ਡਿਪੋਰਟ ਨਾ ਕੀਤਾ ਜਾਵੇ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਕੋਰਟ ਵਾਲਾ ਸਿਸਟਮ ਆ ਉਹ ਤਾਂ ਈ ਕੈਸ ਫਾਈਲਿੰਗ ਉਹ ਹੋਰ ਚੀਜ਼ ਆ। ਜਿਹਦੀ ਆਪਾਂ ਗੱਲ ਕਰ ਰਹੇ ਹਾਂ ਇਹ ਹੈ ਕਿ ਜਿਹੜੇ ਅਸਾਈਲਮ ਆਫਿਸ ਆ ਉਹਦੀ ਜਿਹੜੀ ਹੁਣ ਐਪਲੀਕੇਸ਼ਨ ਆ ਉਹ ਆਨਲਾਈਨ ਤੁਸੀਂ ਫਾਈਲ ਕਰ ਸਕਦੇ ਆ USCIS ਦਾ ਅਕਾਊਂਟ ਕ੍ਰੀਏਟ ਕਰਕੇ। ਠੀਕ ਹੈ। ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਹਿਣਾ ਆਪੇ ਆਨਲਾਈਨ ਹੁਣ ਹੋ ਗਿਆ, ਮੈਂ ਆਪੇ ਐਪਲੀਕੇਸ਼ਨ ਭਰ ਲੈਣੀ ਆ। ਜਿਹੜੀ ਐਪਲੀਕੇਸ਼ਨ ਉਹਦਾ ਕੰਟੈਂਟ ਅਜੇ ਵੀ ਉਹੀ ਹੈ, ਜਿਹੜੀ ਤੁਹਾਡੀ ਰਿਕੁਆਇਰਮੈਂਟ ਉਹ ਨਹੀਂ ਚੇਂਜ ਹੋਈ। ਬਸ ਉਹਨਾਂ ਨੇ ਇੱਕ ਫੈਸਿਲਿਟੀ ਦਿੱਤੀ ਹੈ ਕਿ ਤੁਸੀਂ ਹੁਣ ਆਨਲਾਈਨ ਕਰ ਸਕਦੇ ਆ। ਤੇ ਜਿਹੜੇ ਲੋਕੀ ਨਹੀਂ ਆਨਲਾਈਨ ਕਰ ਸਕਦੇ ਉਹ ਇਹ ਹੈ ਕਿ ਜਿਹੜੇ ਕੋਰਟ ਦੇ ਵਿੱਚ ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਆ ਜਾਂ ਜਿਹਨਾਂ ਦੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਕੇਸ ਚੱਲਦੇ ਆ, ਉਹ ਲੋਕੀ ਆਨਲਾਈਨ ਯੂਜ਼ ਨਹੀਂ ਕਰ ਸਕਦੇ। ਤੇ ਜਿਹੜੇ ਅਨਅਕੰਪਨੀਡ ਮਾਈਨਰ ਸੀਗੇ, ਜਿਹੜੇ ਬੱਚੇ ਬਾਰਡਰ ਟੱਪ ਕੇ ਆਉਂਦੇ ਆ ਬਿਨਾਂ ਪੇਰੈਂਟਸ ਦੇ, ਤੇ ਪਹਿਲਾਂ ਉਹਨਾਂ ਨੂੰ ਕੋਰਟ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਬਾਅਦ 'ਚ ਉਹਨਾਂ ਨੂੰ ਅਸਾਈਲਮ ਆਫਿਸ ਮੋਰੇ ਭੇਜਦੇ ਆ। ਤੇ ਉਹ ਵਾਲੇ ਜਿਹੜੇ ਕੇਸ ਉਹ ਤੁਸੀਂ ਪੇਪਰ ਫਾਈਲਿੰਗ ਹੀ ਕਰਦੇ ਆ। ਤੇ ਹੁਣ ਇਹਨਾਂ ਨੇ ਥੋੜ੍ਹਾ ਜਿਹਾ ਆਪਣੇ ਫਾਈਲਿੰਗ ਪ੍ਰੋਸੈਸ ਜਿਹੜੇ ਹੈਗੇ ਉਹ ਚੇਂਜ ਕੀਤਾ। ਇਹਨਾਂ ਨੇ ਜਿੱਦਾਂ ਜਾਰਜੀਆ ਦੇ ਵਿੱਚ, ਇੱਕ ਅੱਧੀ ਹੋਰ ਸਟੇਟ ਅਟਲਾਂਟਾ ਦੇ ਵਿੱਚ, ਇਹਨਾਂ ਨੇ ਆਪਣੇ ਅਸਾਈਲਮ ਵੈਟਿੰਗ ਸੈਂਟਰ ਬਣਾਤੇ ਆ। ਸੋ ਕਈ ਜਿਹੜੇ ਕੇਸ ਹੈਗੇ ਆ ਉਹ ਇਹ ਕਹਿੰਦੇ ਆ ਕਿ ਅਸਾਈਲਮ ਵੈਟਿੰਗ ਸੈਂਟਰ ਦੇ ਮੂਹਰੇ ਫਾਈਲ ਹੋਣੇ ਆ। ਉਹ ਵਾਲੇ ਕੇਸ ਆ ਫੋਰ ਐਗਜ਼ਾਮਪਲ ਕਿਸੇ ਕੇਸ ਦੇ ਵਿੱਚ ਜਿੱਦਾਂ ਕਿ ਡੈਰੀਵੇਟਿਵ ਕੇਸ, ਕਿ ਮਤਲਬ ਕਿ ਹਸਬੈਂਡ ਵਾਈਫ ਦਾ ਕੇਸ ਲਾ ਲਓ ਕਿ ਹਸਬੈਂਡ ਪ੍ਰਿੰਸੀਪਲ ਹੋ ਗਿਆ, ਵਾਈਫ ਡੈਰੀਵੇਟਿਵ ਹੋ ਗਈ। ਠੀਕ ਹੈ। ਉਹ ਕਹਿੰਦੇ ਕਿ ਉਹ ਵਾਲੇ ਕੇਸ ਜਿਹਦੇ ਵਿੱਚ ਕੀ ਹੈ ਡੈਰੀਵੇਟਿਵ ਸਟੇਟਸ 'ਚ ਟੁੱਟ ਜਾਂਦਾ, ਮੰਨ ਲਓ ਕਿ ਤੁਹਾਡਾ ਡਿਵੋਰਸ ਹੋ ਗਿਆ, ਡੈਥ ਹੋ ਗਈ, ਤੁਹਾਨੂੰ ਦੁਬਾਰਾ ਜਿਹੜਾ ਬਚਿਆ ਪਾਰਟਨਰ ਆ ਉਹਨੂੰ ਦੁਬਾਰਾ ਨਵੇਂ ਸਿਰਿਓਂ ਫਾਈਲ ਕਰਨਾ ਪੈਂਦਾ। ਉਹਨਾਂ ਨੂੰ ਉਹ ਆਨਲਾਈਨ ਨਹੀਂ ਫਾਈਲ ਕਰ ਸਕਦੇ। ਤੇ ਇਸੇ ਤਰ੍ਹਾਂ ਜਿਹੜੇ ਉਹ ਕੇਸ ਆ ਜਿਹਦੇ ਵਿੱਚ ਕਿ ਮੰਨ ਲਓ ਕਿ ਹਸਬੈਂਡ ਵਾਈਫ ਆਏ, ਹਸਬੈਂਡ ਕਹਿੰਦਾ ਮੈਂ ਵੀ ਆਪਣਾ ਮੇਨ ਕੇਸ ਲਾਣਾ ਪ੍ਰਾਇਮਰੀ, ਤੇ ਆਪਣੇ ਕੇਸ 'ਚ ਮੈਂ ਵਾਈਫ ਨੂੰ ਡੈਰੀਵੇਟਿਵ ਬਣਾਉਣਾ। ਤੇ ਵਾਈਫ ਦੇ ਕੇਸ ਦੇ ਵਿੱਚ ਵਾਈਫ ਨੇ ਪ੍ਰਾਇਮਰੀ ਲਾਣਾ ਤੇ ਵਾਈਫ ਨੇ ਉਹਨੂੰ ਬਣਾਉਣਾ, ਕਿ ਮਤਲਬ ਕਿ ਦੋਨਾਂ ਨੇ ਆਪਣੇ ਆਪਣੇ ਕੇਸ ਫਾਈਲ ਕਰਨੇ ਆ ਇੱਕੋ ਫੈਮਿਲੀ ਦੇ ਵਿੱਚੋਂ, ਤੇ ਉਹਨਾਂ ਨੂੰ ਉਹ ਕਹਿੰਦੇ ਆ ਕਿ ਤੁਸੀਂ ਪੇਪਰ ਫਾਈਲਿੰਗ ਕਰਨੀ ਆ। ਸੋ ਇੱਦਾਂ ਦੇ ਕਾਫੀ ਇਹਨਾਂ ਨੇ ਜਿਹੜੀ ਐਕਸੈਪਸ਼ਨਸ ਜਿਹੜੀਆਂ ਉਹ ਦਿੱਤੀਆਂ। ਤੇ ਤਕਰੀਬਨ ਇਹਦਾ ਜਿਹੜਾ ਫਾਈਲ ਕਰਨ ਦੇ ਨਾਲ ਉਹਨਾਂ ਨੇ ਆਪਣਾ ਅੰਕੜਾ ਕੱਢਿਆ ਕਿ 2021 ਜਿਹੜਾ ਫਿਜ਼ੀਕਲ ਈਅਰ ਸੀਗਾ ਉਹਦੇ ਵਿੱਚ ਇਮੀਗ੍ਰੇਸ਼ਨ ਦੇ ਮੋਰੇ 8.8 ਮਿਲੀਅਨ, ਆਲਮੋਸਟ 9 ਮਿਲੀਅਨ ਜਿਹੜੇ ਸੀਗੇ ਕੇਸ ਉਹ ਫਾਈਲ ਹੋਏ ਆ। ਠੀਕ ਹੈ। ਅਸਾਈਲਮ ਦੇ ਨਹੀਂ, ਸਾਰੇ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਕਿ 9 ਮਿਲੀਅਨ ਉਹਨਾਂ ਨੂੰ ਜਿਹੜੀਆਂ ਰਿਕੁਐਸਟ, ਵਰਕ ਪਰਮਿਟ, ਸਿਟੀਜ਼ਨ, H1B ਸਾਰੇ, ਕਿ ਤੁਸੀਂ ਦੇਖ ਲਓ ਕਿ ਕਿੱਡੀ ਵੱਡੀ ਇਹ ਏਜੰਸੀ ਹੈ। ਤੇ ਇਹਦੇ ਵਿੱਚੋਂ ਦੀ ਜਿਹੜਾ ਉਹਨਾਂ ਨੇ ਆંકੜਾ ਕੱਢਿਆ ਉਹ ਇਹ ਕੱਢਿਆ ਕਿ 62,000 ਜਿਹੜੇ ਕੇਸ ਸੀਗੇ ਉਹ ਅਸਾਈਲਮ ਦੇ ਸੀਗੇ, ਅਸਾਈਲਮ ਆਫਿਸ ਮੂਹਰੇ। ਓਕੇ। ਤੇ ਹੋਰ ਇਹਨਾਂ ਦੇ ਕਾਫੀ ਕੀ ਲੋਕੀ ਕਾਫੀ ਤੇਜ਼ੀ ਨਾਲ ਜਿਹੜੇ ਆਨਲਾਈਨ ਫਾਈਲਿੰਗ ਵੱਲ ਸ਼ਿਫਟ ਕਰ ਰਹੇ ਆ, ਤੇ ਉਹਦਾ ਕਾਫੀ ਇਹਨਾਂ ਨੂੰ ਵੀ ਫਾਇਦਾ, ਸਕੈਨਿੰਗ ਸਕੂਨਿੰਗ ਦਾ ਟਾਈਮ ਬਚਦਾ, ਪ੍ਰੋਸੈਸ ਜਿਹੜਾ ਉਹ ਛੇਤੀ ਚੱਲੂਗਾ।
ਤੇ ਅਟਾਰਨੀ ਡੇਟ ਕਹਿਣਾ ਜੀ ਇਹ ਲਾਜ਼ਮੀ ਤਾਂ ਨਹੀਂ ਹੈ ਨਾ ਵੀ ਸਿਰਫ ਆਨਲਾਈਨ ਹੀ ਕਰਨੇ ਆ, ਪੇਪਰ ਵਾਲਾ ਤਾਂ ਅਜੇ ਵੀ ਅਲਾਉਡ ਆ? ਨਹੀਂ, ਹਾਂਜੀ, ਹਾਂਜੀ, ਲਾਜ਼ਮੀ ਨਹੀਂ ਕਦੀ ਵੀ ਇਹ ਕਰ ਸਕਦੇ, ਪੇਪਰ ਵਾਲਾ ਅਜੇ ਵੀ ਅਲਾਉਡ ਹੈ। ਪਰ ਇਹ ਆ ਵੀ ਇਦਾਂ ਕਰਨ ਦੇ ਨਾਲ ਉਹਨਾਂ ਦੇ ਜਿਹੜਾ ਕਰ ਰਿਹਾ ਆ ਉਹਦੇ ਕੇਸ ਦੇ ਵਿੱਚ ਤੇਜ਼ੀ ਆ ਜਾਂਦੀ ਆ। ਹਾਂਜੀ, ਬਿਲਕੁਲ। ਠੀਕ ਹੈ।